पंजाबी रेडियो USA सुन रहे सारे ही माणयोग ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਤੇ ਮੇਰੇ ਨਾਲ ਇਸ ਟਾਈਮ ਪਟਿਆਲਾ ਸਟੂਡੀਓਜ਼ ਤੋਂ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਬਲਤੇਜ ਪੰਨੂ ਜੀ ਨਿੱਘੀ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪੋਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408 272 2500 ਦੇ ਉੱਤੇ। ਇਸ ਦੇ ਨਾਲ ਗੁਰਦੀਪ ਸਿੰਘ ਬਿਰਦੀ ਕਲੋਵਿਸ ਤੋਂ, ਇਸ਼ਾਨਜੀਤ ਸਿੰਘ ਕਲੋਟੀ ਯੂਬਾ ਸਿਟੀ ਤੋਂ, ਸਤਨਾਮ ਸਿੰਘ ਗਿੱਲ ਸੈਲਮਾ ਤੋਂ, ਬਹਾਦਰ ਸਿੰਘ ਗਿੱਲ ਫਾਊਲਰ ਤੋਂ, ਸੁੱਚਾ ਸਿੰਘ ਫਰੈਜ਼ਨੋ ਤੋਂ, ਹਰਵਿੰਦਰ ਸਿੰਘ ਸਮਰਾ ਯੂਬਾ ਸਿਟੀ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਤਲਵਿੰਦਰ ਸਿੰਘ ਪ੍ਰੀਤਮ ਸਿੰਘ ਗਿੱਲ ਬੇਕਰਸਫੀਲਡ ਤੋਂ, ਟੁਲੈਰੀ ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲੇ, ਜਿਨ੍ਹਾਂ ਦੀ ਲੋਕੇਸ਼ਨ 3550 SK ਸਟਰੀਟ ਟੁਲੈਰੀ ਹੈ। ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਨੂੰ ਕਾਲ ਕਰੋ ਨੰਬਰ 559 685 1260 559 685 1260। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 4087227698 ਦੇ ਉੱਤੇ। ਪੰਨੂ ਜੀ, ਗੱਲਬਾਤ ਦਾ ਸਿਲਸਿਲਾ ਆਪਾਂ ਸ਼ੁਰੂ ਕਰਦੇ ਹਾਂ। ਕਹਿੰਦੇ ਜੰਮੂ ਕਸ਼ਮੀਰ ਦੀ ਜਿਹੜੀ ਮੁੱਖ ਮੰਤਰੀ ਆ ਉਸਨੇ ਯੂ ਟਰਨ ਮਾਰਿਆ ਸ਼ੋਪੀਆਂ ਦੀ ਜਿਹੜੀ ਗੋਲੀਬਾਰੀ ਨੂੰ ਲੈ ਕੇ ਸੁਪਰੀਮ ਕੋਰਟ ਦੇ ਜਿਹੜੇ ਆ ਜੀ ਕੰਮ ਤੋਂ ਬਾਅਦ 'ਚ। ਬਿਲਕੁਲ ਜੀ, ਐਕਚੁਅਲੀ ਬੜੀ ਅਜੀਬ ਸਥਿਤੀ ਜਿਹੜੀ ਹੈ ਜੀ ਇਹ ਕਹੀ ਜਾ ਸਕਦੀ ਆ ਕਿ ਜਿਹਦੇ ਨਾਲ ਸਾਂਝ ਪਿਆਰੀ ਆ ਉਹਨਾਂ ਦੀ BJP ਦੇ ਨਾਲ, ਉਹ ਗੱਲ ਦੇ ਉੱਤੇ ਮੀਨ ਮੇਖ ਜਿਹੜੇ ਆ ਜੀ ਉਹ ਕੱਢਦੀ ਆ। 10 ਸਿਰ ਲਿਆਉਣ ਵਾਲੀ ਗੱਲ, 56 ਇੰਚ ਦੀ ਛਾਤੀ। ਪਰ ਜਦੋਂ ਜੰਮੂ ਕਸ਼ਮੀਰ ਦੇ ਵਿੱਚ ਉਹਨੇ ਜਿਹੜੀ ਜੀ ਸਰਕਾਰ ਬਣਾਈ, ਉਦੋਂ ਬਾਅਦ ਉੱਥੋਂ ਦੀ ਮੁੱਖ ਮੰਤਰੀ ਜਿਹੜੇ ਤਰੀਕੇ ਦਾ ਵਰਤਾਓ ਕਰਦੀ ਹੈ ਜੀ ਇਸ ਮਸਲੇ ਦੇ ਉੱਤੇ, BJP ਜਿਹੜੀ ਆ ਉਹ ਬਿਲਕੁਲ ਚੁੱਪ ਰਹਿੰਦੀ ਆ। ਸੁਪਰੀਮ ਕੋਰਟ ਨੇ 27 ਜਨਵਰੀ ਨੂੰ ਸ਼ੋਪੀਆਂ ਦੇ ਵਿੱਚ ਵਾਪਰੀ ਜਿਹੜੀ ਗੋਲੀਬਾਰੀ ਸੀ, ਇਸ ਘਟਨਾ ਦੇ ਵਿੱਚ ਸ਼ਾਮਲ ਫੌਜੀ ਅਫਸਰ ਦੇ ਖਿਲਾਫ ਜਾਂਚ ਦੇ ਉੱਤੇ ਰੋਕ ਲਾਤੀ ਜੀ। ਜਿਹੜੇ ਫੌਜੀ ਅਫਸਰ ਸੀਗਾ ਜੀ ਉਹਦੇ ਖਿਲਾਫ FIR ਦਰਜ ਕਰਨ ਦੇ ਮੁੱਦੇ ਦੇ ਉੱਤੇ ਕੇਂਦਰ ਤੇ ਜੰਮੂ ਸਰਕਾਰ, ਜਿਹੜੀ ਜੰਮੂ ਕਸ਼ਮੀਰ ਦੀ ਸਰਕਾਰ ਹੈ ਜੀ, ਉਹ ਆਮੋ ਸਾਹਮਣੇ ਤੇ ਜਿਹੜੀਆਂ ਦੀ ਉਹ ਜ਼ਰੂਰ ਦਿੰਦੀਆਂ ਨੇ ਪਰ ਬੋਲ ਕੁਛ ਨਹੀਂ ਰਹੀਆਂ ਜੀ। ਪਿੰਡ ਗਨੋਪੁਰਾ ਦੇ ਵਿੱਚ ਫੌਜ ਦੀ ਇੱਕ ਟੁਕੜੀ ਦੇ ਉੱਤੇ ਪਥਰਾਅ ਜਿਹੜੀ ਕਰ ਰਹੀ ਭੀੜ ਤੇ ਗੋਲੀਬਾਰੀ ਕੀਤੀ ਸੀ ਫੌਜ ਨੇ। ਇਹਦੇ ਵਿੱਚ 3 ਨਾਗਰਿਕ ਮਾਰੇ ਗਏ ਸੀਗੇ ਔਰ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੇ ਇਸ ਘਟਨਾ ਦੀ ਜਾਂਚ ਦੇ ਹੁਕਮ ਜਿਹੜੇ ਆ ਜੀ ਉਹ ਦਿੱਤੇ ਸੀਗੇ ਔਰ ਉਹਨੇ ਇਹ ਗੱਲ ਕਹੀ ਸੀਗੀ ਕਿ ਮਰਨ ਵਾਲਿਆਂ ਦੇ ਪਰਿਵਾਰਾਂ ਦੇ ਨਾਲ ਮੇਰੀ ਦਿਲੀ ਹਮਦਰਦੀ ਆ। ਔਰ ਇਸ ਤੋਂ ਕੁਝ ਘੰਟੇ ਬਾਅਦ ਫੌਜ ਦੇ ਬਿਆਨ ਦੇ ਵਿੱਚ ਕਿਹਾ ਗਿਆ ਸੀਗਾ ਕਿ ਗੋਲਾਬਾਰੀ ਦੇ ਵਿੱਚ ਮਾਰੇ ਗਏ ਜਿਹੜੇ ਸਾਰੇ ਜਾਣੇ ਸੀਗੇ ਇਹ ਅੱਤਵਾਦੀਆਂ ਦੇ ਨਾਲ ਜੁੜੇ ਹੋਏ ਸੀ ਔਰ ਫੌਜੀਆਂ ਨੇ ਆਪਣੇ ਬਚਾਅ ਦੇ ਵਾਸਤੇ ਫਾਇਰਿੰਗ ਜਿਹੜੀ ਹੈ ਜੀ ਉਹ ਕੀਤੀ ਸੀ। ਜਦੋਂ ਕਿ ਜਿਹੜੇ ਨਾਗਰਿਕਾਂ ਦੇ ਪਰਿਵਾਰ ਆ ਉਹ ਕਹਿੰਦੇ ਸੀ ਕਿ ਉਹਨਾਂ ਨੂੰ ਫੜ ਕੇ ਮਾਰਿਆ ਗਿਆ, ਉਹਨਾਂ ਦਾ ਅੱਤਵਾਦੀਆਂ ਦੇ ਨਾਲ ਕੋਈ ਸੰਬੰਧ ਨਹੀਂ ਸੀਗਾ। ਚੀਫ ਜਸਟਿਸ ਦੇ ਉੱਤੇ ਆਧਾਰਿਤ ਜਿਹੜਾ ਬੈਂਚ ਸੀਗਾ ਜੀ ਉਹਨੇ ਇਹ ਗੱਲ ਕਹੀ ਕਿ ਮੇਜਰ ਆਦਿਤਿਆ ਕੋਈ ਆਮ ਅਪਰਾਧੀ ਨਹੀਂ, ਸਗੋਂ ਇੱਕ ਫੌਜੀ ਆਫਿਸਰ ਹੈ ਔਰ ਅਦਾਲਤ ਨੇ ਰਾਜ ਸਰਕਾਰ ਨੂੰ ਹਦਾਇਤ ਦਿੱਤੀ ਕਿ ਕੇਸ ਦੇ ਵਿੱਚ 24 ਅਪ੍ਰੈਲ ਤੱਕ ਕੋਈ ਕਾਰਵਾਈ ਨਾ ਕੀਤੀ ਜਾਵੇ ਜਦੋਂ ਤੱਕ ਮਾਮਲੇ ਦੇ ਉੱਤੇ ਸੁਣਵਾਈ ਜਿਹੜੀ ਹੈ ਜੀ ਉਹ ਨਹੀਂ ਹੋ ਜਾਂਦੀ। ਇਸ ਜਿਹੜਾ ਜੀ ਫੈਸਲਾ ਆਉਣ ਤੋਂ ਬਾਅਦ ਸੁਪਰੀਮ ਕੋਰਟ ਦਾ ਜਿਹੜੇ ਮਹਿਬੂਬਾ ਮੁਫਤੀ ਹੈ ਜੀ ਜਿਹੜੇ ਜੰਮੂ ਕਸ਼ਮੀਰ ਦੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੇ ਜਿਹੜਾ ਜੀ ਇਹਦੇ ਉੱਤੇ ਰੋਕ ਲਾ ਦਿੱਤੀ ਔਰ ਇਹ ਜਿਹੜਾ ਜਵਾਬ ਉਹਦਾ ਆਇਆ ਜੀ ਇਹ ਬਿਲਕੁਲ ਯੂ ਟਰਨ ਵਰਗਾ ਹੈ ਕਿਉਂਕਿ ਸੁਪਰੀਮ ਕੋਰਟ ਦੇ ਜੇਕਰ ਅਗੇਂਸਟ ਤੋਂ ਬੋਲਦੇ ਆ ਤਾਂ ਉਹ ਕੰਟੈਂਪਟ ਆਫ ਕੋਰਟ ਹੋਊਗਾ। ਪਰ ਜਿਹੜੀ ਧਿਰ ਦੀ ਮੈਂ ਗੱਲ ਕੀਤੀ ਹੈ ਕਿ ਉਹ ਇਹਨਾਂ ਮਾਮਲਿਆਂ ਦੇ ਉੱਤੇ ਚੁੱਪ ਹੋ ਜਾਂਦੀ, ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਉੱਤੇ ਇੱਕ ਲਫ਼ਜ਼ ਵੀ ਕੋਈ ਨਹੀਂ ਬੋਲਿਆ ਗਿਆ। ਜੀ ਜੀ, ਅਗਲੀ ਗੱਲ ਕਰੀਏ ਘੁਟਾਲਿਆਂ ਦੇ ਦੌਰ ਦੇ ਵਿੱਚ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਭਾਰੀ ਹੰਗਾਮਾ। ਬਿਲਕੁਲ ਜੀ, ਐਕਚੁਅਲੀ ਸੰਸਦ ਦੇ ਵਿੱਚ ਜਿਹੜਾ ਇਹ ਦੂਜਾ ਪੜਾਅ ਸ਼ੁਰੂ ਹੋਇਆ ਬਜਟ ਸੈਸ਼ਨ ਦਾ। ਹੁਣ ਤਾਂ ਜਿਹੜੇ ਇਹ ਸੈਸ਼ਨ ਨੇ ਉਹ ਵੀ ਸਿਆਸਤਾਂ ਦੀ ਭੇਟ ਜਿਹੜੇ ਦੀ ਉਹ ਚੜ੍ਹ ਰਹੇ ਨੇ। ਪਹਿਲਾ ਸੈਸ਼ਨ ਜਿਹੜਾ ਸੀਗਾ ਕੁਤਰਿਆ ਗਿਆ, ਛੋਟਾ ਕੀਤਾ ਗਿਆ ਕਿਉਂਕਿ ਗੁਜਰਾਤ ਦੇ ਵਿੱਚ ਚੋਣਾਂ ਸੀਗੀਆਂ। ਮੁੜ ਕੇ ਛੁੱਟੀਆਂ ਲੈ ਲਈਆਂ ਗਈਆਂ। ਛੁੱਟੀਆਂ ਤਾਂ ਲੈ ਲਈਆਂ ਗਈਆਂ ਕਿ 3 ਰਾਜਾਂ ਦੇ ਵਿੱਚ ਵੋਟਾਂ ਜਿਹੜੀਆਂ ਦੀ ਉਹ ਪੈਣੀਆਂ ਸੀ। 3 ਰਾਜਾਂ ਦੇ ਵਿੱਚ ਵੋਟਾਂ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਫਿਰ ਛੁੱਟੀਆਂ ਤੋਂ ਬਾਅਦ ਸ਼ੁਰੂ ਹੋਇਆ ਜਿਹੜਾ ਸੈਸ਼ਨ ਸੀਗਾ। ਇਹਦੀ ਸ਼ੁਰੂਆਤ ਹੰਗਾਮੇ ਦੇ ਨਾਲ ਜਿਹੜੀ ਹੋਈ। ਆਂਧਰਾ ਪ੍ਰਦੇਸ਼ ਨੂੰ ਵਿਸ਼ੇਸ਼ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਹੰਗਾਮਾ ਮਚਿਆ। ਲੋਕ ਸਭਾ ਦੀ ਕਾਰਵਾਈ ਪਹਿਲਾਂ
ਦੁਪਹਿਰ ਤੱਕ ਮੁਲਤਵੀ ਕਰਨੀ ਪਈ, ਮੁੜ ਕੇ ਸਾਰੇ ਦਿਨ ਦੀ ਜਿਹੜੀ ਜੀ ਉਹ ਉਠਾਉਣੀ ਪਈ। ਲੋਕ ਸਭਾ ਦੀ ਸਪੀਕਰ ਜਿਹੜੇ ਸੁਮਿਤਰਾ ਮਹਾਜਨ, ਉਹਨਾਂ ਨੇ ਜਦੋਂ ਪ੍ਰਸ਼ਨ ਕਾਲ ਸ਼ੁਰੂ ਕੀਤਾ ਤਾਂ ਹੰਗਾਮਾ ਜਿਹੜਾ ਸੀਗਾ ਜੀ ਸ਼ੁਰੂ ਹੋ ਗਿਆ। ਕਾਂਗਰਸ ਤੇ ਤ੍ਰਿਣਮੂਲ ਕਾਂਗਰਸ ਦੇ ਮੈਂਬਰਾਂ ਨੇ ਪੰਜਾਬ ਨੈਸ਼ਨਲ ਬੈਂਕ ਦੇ ਘੁਟਾਲੇ ਨੂੰ ਲੈ ਕੇ ਨਾਅਰੇਬਾਜ਼ੀ ਜਿਹੜੀ ਸੀ ਉਹ ਕੀਤੀ ਔਰ ਇਹ ਜਿਹੜੇ ਸੀਗੇ ਜੀ ਵੈਲ ਦੇ ਵਿੱਚ ਪਹੁੰਚ ਗਏ। ਉੱਥੇ ਲਗਾਤਾਰ ਨਾਅਰੇਬਾਜ਼ੀ ਜਿਹੜੀ ਸੀ ਉਹ ਕਰਦੇ ਰਹੇ। ਰਾਜ ਸਭਾ ਦੇ ਵਿੱਚ ਵੀ ਇਸ ਮਸਲੇ ਦੇ ਉੱਤੇ ਤੇ ਪੰਜਾਬ ਨੈਸ਼ਨਲ ਬੈਂਕ ਦੇ ਹੋਏ ਧੋਖੇ ਦੇ ਮਾਮਲੇ ਦੇ ਉੱਤੇ 2 ਵਾਰੀ ਕਾਰਵਾਈ ਮੁਲਤਵੀ ਕਰਨੀ ਪਈ, ਮੁੜ ਕੇ ਦਿਨ ਭਰ ਦੇ ਵਾਸਤੇ ਜਿਹੜੀ ਜੀ ਉਹ ਉਠਾਉਣੀ ਪਈ। ਪੰਜਾਬ ਨੈਸ਼ਨਲ ਬੈਂਕ ਦੇ ਵਿੱਚ ਹੋਏ ਧੋਖੇ ਦੀ ਨੀਰਵ ਮੋਦੀ ਤੇ ਰਾਜ ਸਭਾ ਦੇ ਵਿੱਚ ਵੀ ਹੰਗਾਮਾ ਜਿਹੜਾ ਸੀ ਹੋਇਆ। ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਪਹਿਲਾਂ 11 ਵਜੇ ਤੱਕ ਮੁਲਤਵੀ ਕੀਤੀ ਸੀ, ਮੁੜ ਕੇ ਦਿਨ ਭਰ ਦੇ ਵਾਸਤੇ ਉਠਾਉਣੀ ਪਈ। ਕਾਂਗਰਸ ਪਾਰਟੀ ਗਰੁੱਪ ਦੇ ਜਿਹੜੇ ਆਗੂ ਨੇ ਗੁਲਾਮ ਨਬੀ ਆਜ਼ਾਦ, ਉਹਨੇ ਕਿਹਾ ਕਿ ਬੈਂਕਾਂ ਦੇ ਧੋਖਾਦਹੀ ਮਾਮਲੇ ਦੇ ਵਿੱਚ ਨੋਟਿਸ ਦਿੱਤਾ ਔਰ ਦੇਸ਼ ਦੇ ਕਾਰੋਬਾਰੀ ਪੈਸਾ ਲੈ ਕੇ ਬਾਹਰ ਜਿਹੜੇ ਜੀ ਉਹ ਦੌੜੇ ਜਾ ਰਹੇ ਨੇ, ਕੋਈ ਵਾਪਸ ਨਹੀਂ ਆ ਰਿਹਾ। ਔਰ ਇਹ ਕਿਹਾ ਗਿਆ ਕਿ ਇਸ ਮਾਮਲੇ ਦੇ ਉੱਤੇ ਸਰਕਾਰ ਜਿਹੜੀ ਹੈ ਜੀ ਉਹ ਬਹਿਸ ਕਰਾਵੇ। ਅਜੇ ਸਰਕਾਰ ਨੇ ਇਸ ਮਾਮਲੇ ਦੇ ਉੱਤੇ ਕੋਈ ਜਵਾਬ ਜਿਹੜਾ ਜੀ ਉਹ ਨਹੀਂ ਦਿੱਤਾ। ਇਹ ਰੌਲਾ ਰੱਪਾ ਚੱਲ ਰਿਹਾ ਜੀ। ਉਧਰ ਹਿਮਾਚਲ ਪ੍ਰਦੇਸ਼ ਦੇ ਵਿੱਚ ਕਰੀਬ 3000 ਕਰੋੜ ਰੁਪਏ ਦਾ ਟੈਕਸ ਘੁਟਾਲਾ ਜਿਹੜਾ ਜੀ ਉਹ ਸਾਹਮਣੇ ਆ ਗਿਆ। ਰਾਜ ਸਰਕਾਰ ਦੇ ਸੂਤਰ ਜਿਹੜਾ ਜੀ ਦੱਸਦੇ ਕਿ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ੍ਹੇ ਦੇ ਵਿੱਚ ਪਾਵਦਾ ਖੇਤਰ 'ਚ ਇੱਕ ਉਦਯੋਗਿਕ ਇਕਾਈ ਦੇ ਮਾਲਕ ਡਾਕਟਰ ਰਾਕੇਸ਼ ਸ਼ਰਮਾ ਦੀ ਕੰਪਨੀ ਨੇ ਇਸ ਘੁਟਾਲੇ ਨੂੰ ਅੰਜਾਮ ਦਿੱਤਾ। ਇੰਡੀਅਨ ਟੈਕਨੋਮੈਕ ਕੰਪਨੀ ਲਿਮਟਿਡ ਨੇ ਸਾਲ 9 ਤੋਂ ਲੈ ਕੇ 15 ਤੱਕ ਜਾਅਲੀ ਅੰਕੜਿਆਂ ਦੇ ਆਧਾਰ ਦੇ ਉੱਤੇ ਕਰੀਬ 2100 ਕਰੋੜ ਰੁਪਏ ਦੀ ਵਿਕਰੀ ਟੈਕਸ ਤੇ ਐਕਸਾਈਜ਼ ਡਿਊਟੀ ਦਾ ਘੁਟਾਲਾ ਜਿਹੜਾ ਨਹੀਂ ਕੀਤਾ, ਜਿਹੜਾ ਕਿ ਵੱਧ ਕੇ 3000 ਕਰੋੜ ਰੁਪਏ ਦਾ ਹੋ ਗਿਆ। ਔਰ ਇਹਦੇ ਵਿੱਚ ਬੈਂਕਾਂ ਤੋਂ ਲਿਆ ਗਿਆ ਕਰਜ਼ਾ, ਉਹਦਾ ਵਿਆਜ ਤੇ ਆਮਦਨ ਵੀ ਇਹਦੇ ਵਿੱਚ ਸ਼ਾਮਲ ਹੈ ਜੀ। ਜੀ 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 ਅਗਲੀ ਜਿਹੜੀ ਆਪਾਂ ਪੰਨੂ ਜੀ ਗੱਲ ਕਰਦੇ ਗੁੰਡਾ ਟੈਕਸ ਮਾਮਲੇ ਦੇ ਵਿੱਚ ਇੱਕ ਟਰਾਂਸਪੋਰਟਰ ਤੇ ਕੇਸ। ਬਿਲਕੁਲ ਜੀ, ਇੱਕ ਮਾਮਲਾ ਤਾਂ ਪਹਿਲਾਂ ਜਿਹੜਾ ਜੀ ਇੱਕ ਅਕਾਲੀ ਆਗੂ ਦੇ ਉੱਤੇ ਕੀਤਾ ਗਿਆ ਗੁੰਡਾ ਟੈਕਸ, ਜਿਹੜਾ ਕਿ ਪਿਛਲੇ ਹਫ਼ਤਿਆਂ ਤੋਂ ਬਹੁਤ ਚਰਚਿਤ ਹੈ ਔਰ ਇਹਦੇ ਉੱਤੇ 3 ਵਾਰੀ ਮੁੱਖ ਮੰਤਰੀ ਹੋਰਾਂ ਨੂੰ ਜਿਹੜਾ ਜੀ ਉਹ ਕਹਿਣਾ ਪਿਆ ਕਿ ਗੁੰਡਾ ਟੈਕਸ ਉਗਰਾਉਣ ਵਾਲਿਆਂ ਦੇ ਉੱਤੇ ਸਖਤ ਕਾਰਵਾਈ ਜਿਹੜੀ ਹੈ ਜੀ ਉਹ ਕੀਤੀ ਜਾਊਗੀ। ਜਦੋਂ ਮੁੱਖ ਮੰਤਰੀ ਨੂੰ 3 ਵਾਰੀ ਦਖਲ ਜਿਹੜਾ ਜੀ ਉਹ ਦੇਣਾ ਪਏ, ਇਹ ਕਿੰਨਾ ਕੁ ਗੰਭੀਰ ਮਾਮਲਾ ਹੋ ਸਕਦਾ ਹੈ, ਇਹ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਪਰ ਅਸਰ ਨਹੀਂ ਜਿਹੜਾ ਜੀ ਉਹ ਹੋ ਰਿਹਾ ਸੀਗਾ। ਹੁਣ ਇੰਨਾ ਕੁ ਤਾਂ ਹੋਇਆ ਕਿ ਜਿਹੜੀ ਬਠਿੰਡਾ ਰਿਫਾਈਨਰੀ ਦੇ ਬਾਹਰ ਤੰਬੂ ਲਾ ਕੇ ਗੁੰਡਾ ਟੈਕਸ ਉਗਰਾਇਆ ਜਾ ਰਿਹਾ ਸੀ, ਉਹ ਤੰਬੂ ਵਗੈਰਾ ਤਾਂ ਹੈ ਨਹੀਂ ਗੇ। ਗੱਡੀਆਂ ਜਿਹੜੀਆਂ ਜੀ ਉਹ ਆ ਜਾ ਰਹੀਆਂ ਨੇ। ਹਾਲ ਦੀ ਘੜੀ ਤੁਸੀਂ ਇਹ ਕਹਿ ਲਓ ਕਿ ਸਖਤੀ ਕਰਕੇ ਕੁਛ ਇਹ ਚੁੱਪ ਹੋਏ ਆ, ਜਿਹੜੇ ਇੱਕ ਗਰੁੱਪ ਬਣਾ ਕੇ ਗੁੰਡਾ ਟੈਕਸ ਜਿਹੜਾ ਜੀ ਉਹ ਉਗਰਾ ਰਹੇ ਆ। ਹੁਣ ਪੁਲਿਸ ਨੇ, ਬਠਿੰਡੇ ਦੀ ਪੁਲਿਸ ਨੇ ਇਹ ਜਿਹੜੇ ਜੀ ਉਹਦੇ ਉੱਤੇ ਦਾਗ ਲੱਗੇ ਜਿਹੜੇ ਗੁੰਡਾ ਟੈਕਸ ਦੇ ਵਾਸਤੇ, ਇੱਕ ਟਰਾਂਸਪੋਰਟਰ ਦੇ ਉੱਤੇ ਧੋਖਾਦਹੀ ਦਾ ਕੇਸ ਦਰਜ ਕੀਤਾ, ਜਿਹੜਾ ਕਿ ਮੁੱਖ ਮੰਤਰੀ ਦੇ ਘਰੋਂ ਹੁਕਮ ਹੋਣ ਦੇ ਦਬਕੇ ਜਿਹੜੇ ਜੀ ਉਹ ਮਾਰਦਾ ਸੀਗਾ। ਇਸ ਗੁੰਡਾ ਟੈਕਸ ਦੀ ਵਸੂਲੀ ਦੀ ਜਿਹੜੀ ਕਲਿੱਪ ਹੈ, ਉਹ ਜਿਹੜੀ ਟਰਾਂਸਪੋਰਟਰ ਦੀ ਆਡੀਓ ਕਲਿੱਪ, ਜਿਹਦੇ ਵਿੱਚ ਉਹ ਧਮਕੀਆਂ ਦਿੰਦਾ ਸੀਗਾ ਵੀ ਜੇ ਟਰੱਕ ਲੰਘਾਉਣਾ ਤੇ ਮਹਿਲ ਚੋਂ ਫੋਨ ਕਰਾ, ਭਾਰਤ ਮੁੱਖ ਮੰਤਰੀ ਦੇ ਘਰ ਚੋਂ। ਇਹ ਮੁੱਖ ਮੰਤਰੀ ਤੱਕ ਵੀ ਜਿਹੜੀ ਹੈ ਜੀ ਉਹ ਆਡੀਓ ਪਹੁੰਚੀ ਦੱਸੀ ਦੀ ਆ। ਜਿਹੜਾ ਟਰਾਂਸਪੋਰਟ ਹੈ ਜੀ, ਇਹ ਰੇਤਾ ਬਜਰੀ ਦੀ ਸਪਲਾਈ ਦੇ ਉੱਤੇ ਗੁੰਡਾ ਟੈਕਸ ਵਸੂਲਦਾ ਜੀ। ਔਰ ਬਠਿੰਡੇ ਦੀ ਪੁਲਿਸ ਨੇ ਥਾਣਾ ਰਾਮਾ ਦੇ ਵਿੱਚ ਹੁਣ ਗੁਰਬਖਸ਼ੀਸ਼ ਸਿੰਘ ਉਰਫ GD, ਉਹਦੇ ਡਰਾਈਵਰ ਤੇ ਬਾਕੀ ਸਾਥੀਆਂ ਦੇ ਉੱਤੇ ਜਿਹੜਾ ਜੀ 420 ਦੇ ਤਹਿਤ ਮਾਮਲਾ ਦਰਜ ਕੀਤਾ। ਇਹ ਦੱਸਿਆ ਗਿਆ ਜੀ ਕਿ ਬਠਿੰਡਾ ਰਿਫਾਈਨਰੀ ਦੇ ਸਿਕਿਉਰਿਟੀ ਸ਼ਿਫਟ ਇੰਚਾਰਜ ਆ, ਉਹਦੇ ਕੋਲੇ ਬਠਿੰਡਾ ਪੁਲਿਸ ਦੇ ਕੋਲੇ ਸ਼ਿਕਾਇਤ ਜਿਹੜੀ ਹੈ ਜੀ ਉਹ ਕੀਤੀ ਸੀਗੀ। ਗੁਰਬਖਸ਼ੀਸ਼ ਸਿੰਘ ਜਿਹੜਾ GD ਦੇ ਨਾਮ ਦੇ ਤੌਰ ਦੇ ਉੱਤੇ ਇੱਥੇ ਮਸ਼ਹੂਰ ਆ ਜੀ, ਉਹ ਜਾਅਲੀ ਜਿਹੜੇ ਰਜਿਸਟ੍ਰੇਸ਼ਨ ਨੰਬਰ ਜਿਹੜੇ ਨੇ ਜੀ ਉਹ ਲਾ ਕੇ ਇਹ ਗੁੰਡਾ ਟੈਕਸ ਉਗਰਾਉਂਦਾ ਸੀਗਾ। ਔਰ ਉਹਦੇ ਇਹ ਜਿਹੜੇ ਵਹੀਕਲ ਨੇ ਉਹਦੇ ਉੱਤੇ ਰੇਤਾ ਬਜਰੀ ਜਿਹੜੀ ਕਿ ਨਜਾਇਜ਼ ਤੌਰ ਦੇ ਉੱਤੇ ਆਉਂਦੀ ਆ, ਉਹ ਆਉਂਦੀ ਸੀਗੀ ਜੀ। ਇਹ ਕਿਹਾ ਗਿਆ ਜੀ ਕਿ ਜਦੋਂ ਕਾਗਜ਼ ਪੱਤਰ ਚੈੱਕ ਕੀਤੇ ਗਏ ਤਾਂ ਉਹ ਸਾਰੇ ਦੇ ਸਾਰੇ ਜਾਅਲੀ ਜਿਹੜੇ ਆ ਜੀ ਉਹ ਨਿਕਲਿਆ। ਔਰ ਪੁਲਿਸ ਨੇ ਇਸ ਮਾਮਲੇ ਦੇ ਉੱਤੇ ਵੀ ਇੱਕ ਜਿਹੜਾ ਜੀ ਉਹਦੇ ਉੱਤੇ ਕੇਸ ਦਰਜ ਕਰ ਲਿਆ। ਔਰ ਇਹ ਕਿਹਾ ਗਿਆ ਜੀ ਕਿ ਜਿਹੜੇ ਵੀ ਵਹੀਕਲ ਰੇਤਾ ਬਜਰੀ ਦਾ ਕਾਰੋਬਾਰ ਕਰਦੇ ਆ, ਹੁਣ ਉਹਨਾਂ ਦੇ ਲਾਇਸੈਂਸ ਪਲੇਟਾਂ ਜਿਹੜੀਆਂ ਜੀ ਉਹ ਜਾਰੀ, ਮਾਫ ਕਰਨਾ, ਉਹਨਾਂ ਦੀ ਛਾਣਬੀਣ ਜਿਹੜੀ ਆ ਜੀ ਉਹ ਹੋਊਗੀ। ਹੁਣ ਪ੍ਰੋਬਲਮ ਇਹ ਆ ਕਿ ਜਿਹੜੇ ਲੋਕ ਇਹ ਕੰਮ ਕਰਦੇ ਆ ਉਹਨਾਂ ਦੇ ਕੋਈ 2-4 ਟਰੱਕ ਤਾਂ ਹੈ ਨਹੀਂ ਗੇ ਜੀ, ਦਰਜਨਾਂ ਨਹੀਂ ਬਲਕਿ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਬਿਨਾਂ ਪਲੇਟਾਂ ਤੋਂ ਇਹ ਜਿਹੜੇ ਟਿੱਪਰ ਆ ਉਹ ਕੰਮ ਕਰਦੇ ਆ। ਜਦੋਂ ਕਿਤੇ ਹਨੇਰਾ ਹੁੰਦਾ, ਜਿੱਥੇ ਮਾਈਨਿੰਗ ਹੁੰਦੀ ਆ, ਨਜਾਇਜ਼ ਮਾਈਨਿੰਗ ਹੁੰਦੀ ਆ, ਉਹਦੇ ਨੇੜੇ ਸੈਂਕੜੇ ਜਿਹੜੇ ਖੜੇ ਟਰੱਕ ਨੇ ਉਹ ਦੇਖੇ ਜਾ ਸਕਦੇ ਆ, ਟਰਾਲੀਆਂ ਦੇਖੀਆਂ ਜਾ ਸਕਦੀਆਂ। ਰਾਤੋਂ ਰਾਤ ਇਹ
ਟਿੱਪਰ ਟਰਾਲੀਆਂ ਜਿਹੜੀਆਂ ਉਹ ਭਰਦੀਆਂ ਤੇ ਦਿਨ ਚੜ੍ਹਦੇ ਦੀ ਜਦੋਂ ਦਿਨ ਚੜ੍ਹਦਾ ਜੀ ਉਦੋਂ ਤੱਕ ਸ਼ਹਿਰਾਂ ਦੇ ਨੇੜੇ ਤੇੜੇ ਜਿਹੜੇ ਜੀ ਉਹ ਲੱਗੀਆਂ ਦੇਖੀਆਂ ਜਾ ਸਕਦੀਆਂ, ਕਿਉਂਕਿ ਇਹ ਜਿਹੜੇ ਜੀ ਵੱਡੇ ਲੋਕ ਨੇ, ਇਸ ਕਰਕੇ ਇਹਨਾਂ ਨੂੰ ਕੋਈ ਪੁੱਛਣ ਦੇ ਵਾਸਤੇ ਜਿਹੜਾ ਜੀ ਉਹ ਤਿਆਰ ਨਿਗਾ। ਇਹ ਕਿਹਾ ਜਾ ਰਿਹਾ ਜੀ ਕਿ ਜੀਡੀ ਦੇ ਨਾਲ ਜਿਹੜੀ ਹੈ ਜੀ ਵੱਡੇ ਨੇਤਾਵਾਂ ਦੀ ਨੇੜਤਾ ਜਿਹੜੀ ਹੈ ਜੀ ਉਹ ਦੱਸੀ ਦੀ ਹੈ, ਜਿਹਦੇ ਕਰਕੇ ਉਹਨੂੰ ਅਜੇ ਤੱਕ ਕਿਸੇ ਨੇ ਛੇੜਿਆ ਨਹੀਂ ਸੀਗਾ। ਜੀ 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 ਅਗਲੀ ਪੰਨੂ ਜੀ ਆਪਾਂ ਗੱਲ ਕਰਦੇ, ਕਹਿੰਦੇ ਟਰਾਂਸਪੋਰਟ ਦੇ ਵਿੱਚ ਬਾਦਲਾਂ ਨੇ ਹੁਣ ਹਿਮਾਚਲ ਵੱਲ ਨੂੰ ਪੈਰ ਧਰੇ ਆ। ਦੇਖੋ ਜੀ, ਕੱਲ ਆਪਾਂ ਗੱਲ ਕੀਤੀ ਸੀ ਕਿ ਜਿਹੜੇ ਟਰਾਂਸਪੋਰਟਰ ਨੇ ਜੀ ਉਹ ਜਿਹੜੇ ਛੋਟੇ ਟਰਾਂਸਪੋਰਟਰ ਨੇ, ਈਵਨ ਇਹਦੇ ਵਿੱਚ ਕਾਂਗਰਸੀ ਜਿਹੜੇ ਜੀ ਉਹ ਸ਼ਾਮਲ ਨੇ, ਜਿਨ੍ਹਾਂ ਨੇ ਆਪਣੀਆਂ ਟਰਾਂਸਪੋਰਟ ਜਿਹੜੀਆਂ ਜੀ ਉਹ ਵੇਚਣੀਆਂ ਲਾਈਆਂ ਹੋਈਆਂ ਨੇ। ਔਰ ਇਹ ਵੀ ਕਿਹਾ ਜਾ ਰਿਹਾ ਕਿ ਮਾਲਵੇ ਤੋਂ ਬਾਅਦ ਦੁਆਬੇ ਦੇ ਵਿੱਚ ਜਿਹੜੇ ਆ ਜੀ ਉਹ ਪੈਰ ਪੂਰੇ ਤਰੀਕੇ ਨਾਲ ਪਸਾਰ ਲਏ ਨੇ ਬਾਦਲਾਂ ਦੀ ਟਰਾਂਸਪੋਰਟ ਨੇ। ਈਵਨ ਜਿਹੜੇ ਅਮਰਜੀਤ ਸਮਰਾ ਨੇ, ਜਿਹੜੇ ਸਾਬਕਾ ਮੰਤਰੀ ਵੀ ਨੇ, ਉਹਨਾਂ ਨੇ ਵੀ ਜਿਹੜੀ 14 ਬੱਸਾਂ ਵਾਲੀ ਆਪਣੀ ਟਰਾਂਸਪੋਰਟ ਸੀ ਉਹਦਾ ਵੀ ਸੌਦਾ ਦੱਸਦੇ ਆ ਕਿ ਸਿਰੇ ਚੜ ਗਿਆ। ਉਹਨੂੰ ਬਾਦਲਾਂ ਨੇ ਜਿਹੜਾ ਜੀ ਉਹ ਖਰੀਦ ਲਿਆ। ਜਿਹੜੀ ਆਮ ਆਦਮੀ ਪਾਰਟੀ ਹੈ ਜੀ, ਉਹਨਾਂ ਨੇ ਇੱਕ ਬਿਆਨ ਜਾਰੀ ਕਰਕੇ ਉਹਦੇ ਨੇਤਾਵਾਂ ਨੇ ਇੱਕ ਸਟਾਇਰ ਵੀ ਕੀਤਾ ਕਿ ਮੁੱਖ ਮੰਤਰੀ ਆਪਣੇ ਕਾਂਗਰਸੀ ਨੇਤਾਵਾਂ ਦੀ ਟਰਾਂਸਪੋਰਟ ਦੀ ਵੀ ਰਾਖੀ ਹੁਣ ਨਹੀਂ ਕਰ ਸਕਦੇ। ਔਰ ਉਹਨਾਂ ਨੇ ਬਾਦਲਾਂ ਦੀ ਇਸ ਟਰਾਂਸਪੋਰਟ ਨੂੰ ਜੀ ਸ਼ਾਰਕ ਮੱਛੀ ਦੀ ਤੁਲਨਾ ਜਿਹੜੀ ਦਿੱਤੀ ਆ, ਜਿਹੜੀ ਕਿ ਛੋਟੀਆਂ ਮੱਛੀਆਂ ਨੂੰ ਖਾ ਜਾਂਦੀ ਆ। ਪੰਜਾਬ ਦੇ ਵਿੱਚ ਟਰਾਂਸਪੋਰਟ ਦੇ ਵਪਾਰ ਦੇ ਉੱਤੇ ਮੁਕੰਮਲ ਰੂਪ ਦੇ ਵਿੱਚ ਜਿਹੜਾ ਜੀ ਉਹ ਕਬਜ਼ਾ ਕਰ ਲੈਣ ਤੋਂ ਬਾਅਦ ਹੁਣ ਬਾਦਲਾਂ ਦੇ ਪਰਿਵਾਰ ਨੇ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਆਪਣਾ ਕਾਰੋਬਾਰ ਜਿਹੜਾ ਜੀ ਉਹ ਭਖਾ ਲਿਆ। ਇੰਡੋ ਕੈਨੇਡੀਅਨ ਕੰਪਨੀ ਜਿਹੜੀ ਹੈ ਜੀ, ਉਹਦੇ ਅਨੁਸਾਰ ਬਾਦਲ ਪਰਿਵਾਰ ਦੀਆਂ ਰੋਜ਼ ਹਿਮਾਚਲ ਤੋਂ ਦਿੱਲੀ ਲਈ ਕਈ ਛੋਟੀਆਂ ਤੇ ਵੱਡੀਆਂ ਜਿਹੜੀਆਂ ਵੋਲਵੋ ਬੱਸਾਂ ਚੱਲ ਰਹੀਆਂ ਨੇ। ਮੈਟਰੋ ਇਕੋ ਗ੍ਰੀਨ ਰਿਜ਼ੋਰਟਸ ਲਿਮਟਿਡ ਨੇ ਟਰਾਂਸਪੋਰਟ ਫਰਮਾਂ ਜਿਵੇਂ ਸਵਾਗਤਮ, ਲਕਸ਼ਮੀ ਹੌਲੀਡੇ, ਨਾਰਦਰਨ ਟਰੈਵਲਸ, ਲੀਓ ਟਰੈਵਲ, ਤਨਿਸ਼ਕ ਟਰੈਵਲਸ, ਅਪਸਰਾ ਟਰੈਵਲਸ ਜਿਹੜੀਆਂ ਜੀ ਇਹ ਖਰੀਦ ਲਈਆਂ ਨੇ। ਇਹਨਾਂ ਕੰਪਨੀਆਂ ਦੇ ਵੱਲੋਂ ਰੋਜ਼ 4 ਤੋਂ 20 ਬੱਸਾਂ ਮਨਾਲੀ, ਧਰਮਸ਼ਾਲਾ ਤੇ ਦਿੱਲੀ ਨੂੰ ਜਾਂਦੀਆਂ ਨੇ। ਜਿਹੜਾ ਹਲਫਨਾਮਾ ਦਿੱਤਾ ਸੀਗਾ ਚੋਣਾਂ ਦੇ ਦੌਰਾਨ, ਉਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਪਤਨੀ ਨੇ ਮੈਟਰੋ ਗ੍ਰੀਨ ਰਿਜ਼ੋਰਟ ਲਿਮਟਿਡ ਦੇ ਭਾਈਵਾਲ ਦੀ ਗੱਲ ਮੰਨੀ ਹੋਈ ਹੈ ਜੀ, ਉਹਦੇ ਵਿੱਚ ਵੀ ਉਹਨਾਂ ਦਾ। ਸਵਾਗਤਮ ਟਰੈਵਲਸ ਜਿਹੜੇ ਨੇ ਜੀ ਉਹ ਮੰਨਦੇ ਨੇ ਕਿ ਉਹਨਾਂ ਦੀ ਆਪਣੀ ਕੰਪਨੀ ਇਕੋ ਗ੍ਰੀਨ ਰਿਜ਼ੋਰਟਸ ਲਿਮਟਿਡ ਨੂੰ ਵੇਚ ਦਿੱਤੀ ਹੈ। ਜੋ ਕੁਝ ਜਿਹੜਾ ਜੀ ਉਹ ਇੱਥੇ ਟਰਾਂਸਪੋਰਟ ਚੱਲਿਆ, ਇਹੀ ਕੁਝ ਹਿਮਾਚਲ 'ਚ ਹੁਣ ਚੱਲ ਰਿਹਾ। ਉਹ ਇਹ ਕਹਿ ਰਿਹਾ ਕਿ ਉਹਨਾਂ ਦੀ ਉਮਰ 70 ਸਾਲ ਹੈ ਔਰ ਉਹਨਾਂ ਦੇ ਪਰਿਵਾਰ ਦੇ ਵਿੱਚ ਉਹਨਾਂ ਤੋਂ ਬਾਅਦ ਇਸ ਕਾਰੋਬਾਰ ਨੂੰ ਅੱਗੇ ਜਿਹੜਾ ਜੀ ਉਹ ਤੋਰਨ ਵਾਲਾ ਕੋਈ ਨਹੀਂ ਹੈਗਾ, ਜਿਹਦੇ ਕਰਕੇ ਉਹਨਾਂ ਨੇ ਇਹ ਜਿਹੜੀ ਹੈ ਜੀ ਇਹ ਵੇਚ ਦਿੱਤੀ ਹੈ। ਉਹਨਾਂ ਕਿਹਾ ਕਿ ਕੰਪਨੀ ਨੂੰ ਵੇਚਣ ਦੇ ਉਹਨੂੰ ਚੰਗੇ ਪੈਸੇ ਵੀ ਮਿਲੇ ਆ। ਲਕਸ਼ਮੀ ਹੌਲੀਡੇ ਕੰਪਨੀ ਦਾ ਜਿਹੜਾ ਮਾਲਕ ਹੈ ਜੀ, ਉਹ ਇਹ ਕਹਿੰਦਾ ਕਿ ਉਹਨੇ ਆਪਣੀ ਕੰਪਨੀ ਬਾਦਲਾਂ ਨੂੰ ਜਿਹੜੀ ਹੈ ਜੀ ਉਹ ਵੇਚ ਦਿੱਤੀ ਆ। ਉਹਨੇ ਇਹ ਕਿਹਾ ਜੀ ਕਿ ਮਾਲਕਾਂ ਕੋਲੋਂ ਹਲਫਨਾਮਾ ਲਿਆ ਗਿਆ ਹੈ ਕਿ ਹੁਣ ਉਹ ਇਸ ਵਪਾਰ ਦੇ ਵਿੱਚ ਦੁਬਾਰਾ ਨਹੀਂ ਆਉਣਗੇ, ਭਾਵ ਕਿ ਇਹ ਕੰਪਨੀ ਉਹਨਾਂ ਨੇ ਖਰੀਦ ਲਈ, ਅੱਗੋਂ ਉਹਨਾਂ ਦੇ ਇਸ ਵਪਾਰ ਦੇ ਵਿੱਚ ਆਉਣ ਤੇ ਜਿਹੜੀ ਜੀ ਉਹ ਪਾਬੰਦੀ ਇੱਕ ਕਿਸਮ ਦੇ ਨਾਲ ਜਿਹੜੀ ਉਹ ਲਾਤੀ। ਹਿਮਾਚਲ ਦੇ ਜਿਹੜੇ ਟਰਾਂਸਪੋਰਟ ਮੰਤਰੀ ਨੇ ਉਹ ਇਸ ਮਾਮਲੇ ਦੇ ਉੱਤੇ ਕੋਈ ਟਿੱਪਣੀ ਜਿਹੜੀ ਜੀ ਉਹ ਕਰਨ ਦੇ ਵਾਸਤੇ ਤਿਆਰ ਨਹੀਂ। ਇਹ ਜਿਹੜੀਆਂ ਛੋਟੀਆਂ ਛੋਟੀਆਂ ਕੰਪਨੀਆਂ ਸੀਗੀਆਂ ਰਲਾ ਕੇ ਇੱਕ ਵੱਡੀ ਕੰਪਨੀ ਜਿਹੜੀ ਹੈ ਜੀ ਉਹ ਬਾਦਲ ਪਰਿਵਾਰ ਨੇ ਹਿਮਾਚਲ ਦੇ ਵਿੱਚ ਵੀ ਹੁਣ ਜਿਹੜੀ ਹੈ ਜੀ ਉਹ ਤੋਰ ਲਈ ਹੈ। ਤੋ ਹੈਰਾਨ ਨਾ ਹੋਇਓ ਜੀ, ਜਿਵੇਂ ਪਿਛਲੇ ਦਿਨਾਂ ਦੇ ਵਿੱਚ ਅਕਾਲੀ ਦਲ ਨੇ ਐਲਾਨ ਕੀਤਾ ਸੀਗਾ ਕਿ ਉਹ ਆਜ਼ਾਦ ਤੌਰ ਦੇ ਉੱਤੇ ਹਰਿਆਣੇ ਦੇ ਵਿੱਚ ਅਕਾਲੀ ਦਲ ਦੇ ਵੱਲੋਂ ਚੋਣ ਲੜੂਗਾ। ਹੋ ਸਕਦਾ ਅਗਲੀਆਂ ਚੋਣਾਂ ਹਿਮਾਚਲ 'ਚ ਵੀ ਲੜੇਗੀ। ਜੀ ਜੀ, ਤੇ ਫਿਰ ਸ਼ਾਇਦ ਪੰਜਾਬ ਸਾਰਿਆਂ ਨੂੰ ਇਕੱਠਾ ਹੀ ਕਰ ਲੈਣ, ਜਿਹੜਾ ਸਾਰੇ ਜਾਣੇ ਕਹਿੰਦੇ ਰਹਿੰਦੇ ਆ। ਅਗਲੀ ਜਿਹੜੀ ਪੰਨੂ ਜੀ ਗੱਲ ਕਰਦੇ ਹਾਂ, ਸੋਨੇ ਦਾ ਤਗਮਾ ਜਿੱਤ ਕੇ ਆਈ ਨਵਜੋਤ ਕੌਰ ਨੂੰ ਪੰਜਾਬੀਆਂ ਨੇ ਹੱਥਾਂ 'ਤੇ ਚੁੱਕਿਆ। ਬਿਲਕੁਲ ਜੀ, ਇਹ ਪੰਜਾਬ ਦੀ ਮਾਣ ਹੈ ਜੀ। ਇਹ ਲੜਕੀ ਜਿਹਨੇ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਦੇ ਵਿੱਚ ਸੋਨੇ ਦਾ ਤਗਮਾ ਜਿਹੜਾ ਜੀ ਜਿੱਤਿਆ। ਡਿਸਟ੍ਰਿਕਟ ਤਰਨਤਾਰਨ ਦੀ ਜਿਹੜੀ ਹੈ ਜੀ ਇਹ ਰਹਿਣ ਵਾਲੀ ਨਵਜੋਤ ਕੌਰ ਜਦੋਂ ਇੱਥੇ ਪੰਜਾਬ ਦੇ ਵਿੱਚ ਆਈ ਤਾਂ ਇੱਕ ਤਾਂ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਦਾ ਸਵਾਗਤ ਜਿਹੜਾ ਸੀ ਉਹ ਕੀਤਾ, ਚੰਗੀ ਗੱਲ ਹੈ ਜੀ ਇਹ। ਔਰ ਸੋਨੇ ਦਾ ਤਗਮਾ ਜਿੱਤਣ ਤੋਂ ਬਾਅਦ ਜਦੋਂ ਆਪਣੇ ਘਰ ਆਈ ਤਾਂ ਇੱਥੇ ਵੀ ਪਿੰਡ ਤੇ ਇਲਾਕੇ ਵਾਲਿਆਂ ਨੇ ਜਿਹੜਾ ਜੀ ਉਹਨੂੰ ਹੱਥਾਂ ਦੇ ਉੱਤੇ ਚੁੱਕ ਲਿਆ ਜੀ। ਕੱਲ ਤੱਕ ਨਵਜੋਤ ਕੌਰ ਨੂੰ ਕੋਈ ਨਹੀਂ ਸੀ ਜਿਹੜਾ ਜੀ ਉਹ ਜਾਣਦਾ, ਪਰ ਏਸ਼ੀਆਈ ਜਿਹੜੀ ਕੁਸ਼ਤੀ ਚੈਂਪੀਅਨਸ਼ਿਪ ਸੀਗੀ ਉਹਦੇ ਵਿੱਚ ਸੋਨੇ ਦਾ ਤਗਮਾ ਜਿੱਤਣ ਵਾਲੀ ਉਹ ਪਹਿਲੀ ਫੀਮੇਲ ਜਿਹੜੀ ਹੈ ਜੀ ਉਹ ਬਣੀ ਆ। ਔਰ ਇਸ ਲੜਕੀ ਨੂੰ ਜਿਹੜਾ ਜੀ 1 ਲੱਖ ਰੁਪਈਆ ਤੇ ਯਾਦਗਾਰੀ ਚਿੰਨ੍ਹ ਜਿਹੜਾ ਜੀ ਉਹ ਦਿੱਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਇਹਦੇ ਨਾਲ ਨਾਲ ਜਿਹੜਾ ਉਹਦਾ ਪਿੰਡ ਹੈ ਜੀ ਬਾਗੜੀਆ,
ਉਹਦੇ ਵਿੱਚ ਵੀ ਇਸ ਲੜਕੀ ਦਾ ਜ਼ੋਰਦਾਰ ਸਵਾਗਤ ਜਿਹੜਾ ਜੀ ਉਹ ਕੀਤਾ ਗਿਆ। ਇਲਾਕੇ ਵਾਲਿਆਂ ਨੇ ਕਿਹਾ ਜੀ ਕਿ ਨਾ ਸਿਰਫ ਉਹਨੇ ਪਿੰਡ ਦਾ ਬਲਕਿ ਪੰਜਾਬ ਦਾ ਨਾਮ ਜਿਹੜਾ ਜੀ ਉਹ ਰੌਸ਼ਨ ਕੀਤਾ। ਉਧਰ ਸਰਕਾਰ ਜਿਹੜੀ ਹੈ ਜੀ ਉਹਨੂੰ ਵੀ ਯਾਦ ਆ ਗਿਆ, ਜਿਹੜੀ ਵੈਸੇ ਇਹ ਤੋਂ ਪਹਿਲਾਂ ਇੱਕ ਕ੍ਰਿਕਟ ਦੇ ਵਿੱਚ ਜਿਹੜੀ ਮੱਲਾਂ ਮਾਰਨ ਵਾਲੀ ਲੜਕੀ ਸੀਗੀ, ਜਿੰਨੀ ਦੇਰ ਤੱਕ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਛਾ ਨਹੀਂ ਗਈ ਉਨੀ ਦੇਰ ਤੱਕ ਉਹਨੂੰ ਕਿਸੇ ਨੇ ਜਿਹੜਾ ਜੀ ਉਹ ਪੁੱਛਿਆ ਨਹੀਂ। ਪਰ ਇਹ ਵੀ ਜਿਵੇਂ ਹੁਣ ਮੈਡਲ ਜਿੱਤਿਆ ਤੇ ਜਿਹੜੇ ਸਰਕਾਰ ਹੈ ਜੀ ਉਹਨੇ ਇਹ ਗੱਲ ਕਹੀ ਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਜਿਹੜਾ ਜੀ ਬਿਆਨ ਦੇ ਵਿੱਚ ਇਹ ਕਿਹਾ ਕਿ ਕਿਰਗਿਜ਼ਸਤਾਨ ਦੇ ਵਿੱਚ ਸੀਨੀਅਰ ਏਸ਼ੀਅਨ ਚੈਂਪੀਅਨ ਦੇ ਵਿੱਚ ਸੋਨ ਤਗਮਾ ਜਿਹੜੀ ਜਿੱਤਣ ਵਾਲੀ ਨਵਜੋਤ ਕੌਰ ਹੈ ਉਹਦਾ ਸਰਕਾਰ ਸਨਮਾਨ ਜਿਹੜਾ ਜੀ ਉਹ ਕਰੂਗੀ। ਉਹਨਾਂ ਨੇ ਇਹ ਤਾਂ ਨਹੀਂ ਦੱਸਿਆ ਜੀ ਕਿ ਉਹਨੂੰ ਕੋਈ ਨੌਕਰੀ ਵਗੈਰਾ ਜਿਹੜੀ ਉਹ ਦਿੱਤੀ ਜਾਊਗੀ ਜਾਂ ਨਹੀਂ, ਪਰ ਉਮੀਦ ਹੈ ਜੀ ਕਿ ਜਿੰਨਾ ਕੁ ਚਰਚਾ ਇਸ ਲੜਕੀ ਦਾ ਹੋ ਗਿਆ, ਸਰਕਾਰ ਉਹਦਾ ਅੱਗੋਂ ਰੋਟੀ ਪਾਣੀ ਦਾ ਜੁਗਾੜ ਕਰਨ ਦੇ ਵਾਸਤੇ ਉਹਨੂੰ ਬਣਦਾ ਮਾਣ ਸਤਿਕਾਰ ਜਿਹੜਾ ਜੀ ਕਿਸੇ ਨੌਕਰੀ ਦੇ ਰੂਪ ਦੇ ਵਿੱਚ ਵੀ ਦੇਊਗੀ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਵਿਵਾਦਾਂ ਦੇ ਬਾਵਜੂਦ ਜਥੇਦਾਰ ਵੱਲੋਂ ਨਾਨਕਸ਼ਾਹੀ ਦਾ ਨਵਾਂ ਕੈਲੰਡਰ ਜਾਰੀ। ਐਕਚੁਅਲੀ ਜੀ ਜੋ ਕੁਛ ਵਿਵਾਦ ਚੱਲਦਾ ਰਿਹਾ ਉਹ ਸਭ ਨੂੰ ਜਿਹੜਾ ਜੀ ਉਹ ਪਤਾ ਹੈ ਕਿ ਕਿਸ ਕਿਸਮ ਦੇ ਵਿਵਾਦ ਪਿਛਲੇ ਸਮੇਂ ਦੇ ਦੌਰਾਨ ਜਿਹੜੇ ਜੀ ਉਹ ਸਾਹਮਣੇ ਆਏ ਆ। ਖਾਸ ਤੌਰ ਦੇ ਉੱਤੇ ਜਦੋਂ ਵੱਡੇ ਸਾਹਿਬਜ਼ਾਦੇ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਨ ਜਿਹੜੇ ਜੀ ਉਹ ਮਨਾਏ ਜਾਂਦੇ ਨੇ ਜੋੜ ਮੇਲ ਦੇ ਰੂਪ ਦੇ ਵਿੱਚ, ਉਹਦੇ ਵਿਚਾਲੇ 10ਵੇਂ ਪਾਤਸ਼ਾਹ ਦਾ ਜਿਹੜਾ ਜੀ ਉਹ ਗੁਰਪੁਰਬ ਆ ਜਾਣਾ, ਇਹ ਆਪਣੇ ਆਪ ਦੇ ਵਿੱਚ ਹੀ ਬੜੇ ਸਵਾਲ ਜਿਹੜੇ ਸੀਗੇ ਜੀ ਉਹ ਖੜੇ ਕਰ ਗਿਆ। ਕਿੰਨੇ ਗੁਰਪੁਰਬ ਨੇ ਜਿਹੜੇ ਦੋ ਵਾਰੀ ਜਿਹੜੇ ਆ ਜੀ ਉਹ ਮਨਾਏ ਜਾ ਰਹੇ ਆ। ਇਹਦੇ ਬਾਵਜੂਦ ਅਕਾਲ ਤਖਤ ਦੇ ਜਥੇਦਾਰ ਨੇ 18-19 ਦਾ ਨਾਨਕਸ਼ਾਹੀ ਕੈਲੰਡਰ ਜਿਹੜਾ ਜੀ ਉਹ ਜਾਰੀ ਕਰ ਦਿੱਤਾ। ਇਹ ਜਾਰੀ ਕਰਦਿਆਂ ਹੋਇਆ ਉਹਨਾਂ ਨੇ ਕਿਹਾ ਕਿ ਇਸ ਸਾਲ ਨਾਨਕਸ਼ਾਹੀ ਕੈਲੰਡਰ ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜਾ ਜੀ ਉਹ ਕੀਤਾ ਗਿਆ। ਔਰ ਇਹ ਵੀ ਅਪੀਲ ਕੀਤੀ ਗਈ ਹੈ ਕਿ ਸ਼੍ਰੋਮਣੀ ਕਮੇਟੀ ਦੇ ਵੱਲੋਂ ਤਿਆਰ ਕੀਤੇ ਗਏ ਇਸ ਨਾਨਕਸ਼ਾਹੀ ਕੈਲੰਡਰ ਮੁਤਾਬਕ ਗੁਰਪੁਰਬ ਤੇ ਹੋਰ ਇਤਿਹਾਸਕ ਦਿਹਾੜੇ ਜਿਹੜੇ ਆ ਜੀ ਉਹ ਮਨਾਏ ਜਾਣ। ਜਥੇਦਾਰ ਹੋਰਾਂ ਨੇ ਕਿਹਾ ਕਿ ਨਾਨਕਸ਼ਾਹੀ ਜੰਤਰੀ ਤੇ ਡਾਇਰੀ ਵੀ ਛੇਤੀ ਜਿਹੜੀ ਆ ਜੀ ਉਹ ਸੰਗਤਾਂ ਨੂੰ ਦਿੱਤੀ ਜਾਊਗੀ। ਪਿਛਲੇ ਸਾਲ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੇ ਵਿੱਚ ਆਪਸੀ ਵੰਡ ਤੇ ਵਿਵਾਦ ਦਾ ਵਿਸ਼ਾ ਜਿਹੜਾ ਜੀ ਉਹ ਬਣਿਆ ਰਿਹਾ। ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਦੋਵੇਂ ਸਿੱਖ ਸੰਸਥਾਵਾਂ ਵੱਲੋਂ ਇਹਦੇ ਸੰਬੰਧੀ ਵਿਵਾਦ ਨੂੰ ਖਤਮ ਕਰਨ ਲਈ ਕੋਈ ਯਤਨ ਨਹੀਂ ਕੀਤਾ ਗਿਆ। ਜਦੋਂ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੇ ਵਜੋਂ ਕਿਰਪਾਲ ਸਿੰਘ ਬਡੂੰਗਰ ਹੋਰੀ ਨਿਯੁਕਤ ਹਨ, ਉਹਨਾਂ ਨੇ 2003 ਵੇਲੇ ਦੇ ਕਾਰਜਕਾਲ ਦੇ ਮੂਲ ਨਾਨਕਸ਼ਾਹੀ ਕੈਲੰਡਰ ਜਿਹੜਾ ਜੀ ਉਹ ਰਿਲੀਜ਼ ਕੀਤਾ ਸੀਗਾ। ਇਹਦੇ ਕਰਕੇ ਉਹਨਾਂ ਦੀ ਨਿਯੁਕਤੀ ਵੇਲੇ ਇਹ ਉਮੀਦ ਕੀਤੀ ਜਾ ਰਹੀ ਸੀਗੀ ਕਿ ਨਾਨਕਸ਼ਾਹੀ ਕੈਲੰਡਰ ਦੇ ਵਿਵਾਦ ਨੂੰ ਖਤਮ ਕਰਨ ਲਈ ਕੋਈ ਯਤਨ ਹੋਊਗਾ, ਪਰ ਉਹ ਅਸਲ 'ਚ ਆਪਣੇ ਹੀ ਜੋੜ ਤੋੜ ਦੇ ਵਿੱਚ ਜਿਹੜਾ ਜੀ ਉਹ ਲੱਗੇ ਰਹੇ। ਹੁਣ 17 ਦੇ ਵਿੱਚ ਉਹਨਾਂ ਦੀ ਜਗ੍ਹਾ ਦੇ ਉੱਤੇ ਗੋਬਿੰਦ ਸਿੰਘ ਲੌਂਗੋਵਾਲ SGPC ਦੇ ਪ੍ਰਧਾਨ ਜਿਹੜੇ ਜੀ ਬਣ ਗਏ ਨੇ, ਉਹਨਾਂ ਨੇ ਵੀ ਇਸ ਮਾਮਲੇ ਨੂੰ ਠੰਡੇ ਬਸਤੇ ਦੇ ਵਿੱਚ ਜਿਹੜਾ ਜੀ ਉਹ ਪਾ ਦਿੱਤਾ। ਇਹਦਾ ਮਤਲਬ ਇਹ ਆ, ਇੱਕ ਤਾਂ ਜਿਹੜਾ ਵਿਵਾਦ ਹੋਇਆ ਸੀਗਾ ਜਿਵੇਂ ਸ਼ਹੀਦੀ ਜੋੜ ਮੇਲ ਦਾ ਮੈਂ ਤੁਹਾਨੂੰ ਦੱਸਿਆ ਜੀ, ਔਰ ਦੂਸਰਾ ਦੋ ਜਿਹੜੇ ਗੁਰਪੁਰਬ ਆਉਣੇ ਸਾਲ ਦੇ ਵਿੱਚ, ਉਹ ਸਾਰਾ ਕੁਝ ਉਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਜਾਰੀ ਰਹੂਗਾ। ਤੇ ਜਦੋਂ ਇਹ ਗੁਰਪੁਰਬ ਆਉਣਗੇ ਜੀ ਉਦੋਂ ਇਹ ਵਿਵਾਦ ਜਿਹੜੇ ਆ ਉਹ ਦੁਬਾਰਾ ਫੇਰ ਭਖਦੇ ਰਹਿਣਗੇ। ਸਵਾਲ ਇਹ ਹੈ ਕਿ ਛੋਟੀ ਗੱਲ ਦੇ ਉੱਤੇ ਵਿਵਾਦ ਖੜਾ ਕਰਨ ਵਾਲੇ ਜਿਹੜੇ ਜੀ ਇਹ ਜਥੇਦਾਰ ਨੇ ਉਹ ਇਸ ਗੰਭੀਰ ਮੁੱਦੇ ਦੇ ਉੱਤੇ ਕਿਉਂ ਨਹੀਂ ਸੋਚਦੇ ਕਿ ਇਹ ਇੱਕ ਕੈਲਕੂਲੇਟਡ ਤੁਸੀਂ ਕਹਿ ਲਓ ਕਿ ਮੂਵ ਹੈ ਜਿਹਦੇ ਕਰਕੇ ਜਾਣ ਬੁੱਝ ਕੇ ਇਸ ਵਿਵਾਦ ਨੂੰ ਜਿਉਂਦਿਆਂ ਔਰ ਭਖਦਾ ਰੱਖਿਆ ਗਿਆ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰੀਏ ਪੰਨੂ ਜੀ, ਵੀ ਚੱਡਾ ਖੁਦਕੁਸ਼ੀ ਮਾਮਲੇ ਦੇ ਵਿੱਚ ਫਸੇ 3 ਜਾਣੇ ਕਹਿੰਦੇ ਪ੍ਰਾਈਵੇਟ ਹਸਪਤਾਲ 'ਚ ਮੌਜ ਨਾ ਪਏ ਆ। ਦੇਖੋ ਜੀ, ਇਸ ਤਰ੍ਹਾਂ ਦੇ ਦੋਸ਼ ਐਕਚੁਅਲੀ ਖੁਦਕੁਸ਼ੀ ਕਰਕੇ ਜਿਹੜਾ ਸੀਗਾ ਜੀ ਉਹਦੇ ਮੁੰਡੇ ਨੇ ਜਿਹੜੇ ਆ ਜੀ ਉਹ ਲਾਏ ਆ। ਉਹਨਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਚਿੱਠੀ ਜਿਹੜੀ ਆ ਜੀ ਇੱਕ ਲਿਖੀ ਆ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਇੱਕ ਮਹਿੰਗੇ ਤੇ ਪ੍ਰਾਈਵੇਟ ਹਸਪੀਟਲ ਦੇ ਵਿੱਚ ਇਹ 3 ਜਾਣੇ ਜਿਹੜੇ ਆ ਜੀ ਉਹ ਸੁੱਖ ਸਹੂਲਤਾਂ ਲੈ ਰਹੇ ਆ ਤੇ ਕਾਨੂੰਨ ਦੀਆਂ ਧੱਜੀਆਂ ਜਿਹੜੀਆਂ ਜੀ ਉਹ ਉਡਾ ਰਹੇ ਆ। ਜਿਹੜੀ ਸਿੱਟ ਬਣਾਈ ਸੀਗੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ, ਉਹਨੇ 9 ਜਾਣਿਆਂ ਨੂੰ ਇਸ ਮਾਮਲੇ ਦੇ ਵਿੱਚ ਗ੍ਰਿਫਤਾਰ ਜਿਹੜਾ ਜੀ ਉਹ ਕੀਤਾ ਸੀਗਾ। ਔਰ ਇੱਕ ਜਿਹੜਾ ਜੀ 14 ਦਿਨ ਦੀ ਇਹਨਾਂ ਦੀ ਜੁਡੀਸ਼ੀਅਲ ਕਸਟਡੀ ਸੀਗੀ। ਔਰ ਜੇਲ੍ਹ ਜਦੋਂ ਭੇਜਣ ਦੇ ਆਦੇਸ਼ ਆਏ ਤਾਂ ਉੱਥੋਂ ਇਹ ਨਾਲ ਦੀ ਨਾਲ ਜਿਹੜਾ ਜੀ ਨਿਕਲ ਆਏ ਜੇਲ੍ਹ ਦੇ ਵਿੱਚੋਂ। ਇਹਦੇ 'ਚ ਹਰਜੀਤ ਸਿੰਘ ਚੱਡਾ ਸ਼ਾਮਲ ਹੈ, ਜਿਹੜਾ ਇੰਦਰਪ੍ਰੀਤ ਸਿੰਘ ਚੱਡਾ ਦਾ ਛੋਟਾ ਭਰਾ ਆ,
ਦਵਿੰਦਰ ਸੰਧੂ ਤੇ ਇੱਕ ਔਰਤ ਹੈ ਜੀ ਕੇ ਘੁੰਮਣ, ਇਹ ਸ਼ਾਮਲ ਨੇ ਜੀ। ਇਹ ਤਿੰਨੋਂ ਅੰਮ੍ਰਿਤਸਰ ਦੇ ਫੋਰਟਿਸ ਹਸਪੀਟਲ ਦੇ ਵਿੱਚ ਇਸ ਵੇਲੇ ਜਿਹੜੇ ਜੀ ਉਹ ਦਾਖਲ ਹੈ। ਇਹਨਾਂ ਨੂੰ ਬਿਮਾਰੀ ਕੀ ਆ ਇਹ ਨਹੀਂ ਕੁਝ ਵੀ ਜਿਹੜਾ ਜੀ ਉਹ ਪਤਾ ਲੱਗ ਰਿਹਾ, ਪਰ ਮੈਡੀਕਲ ਸਹੂਲਤ ਦੇ ਨਾਮ ਤੇ ਉਹ ਜੇਲ੍ਹ ਜਾਣ ਦੀ ਜਗ੍ਹਾ ਦੇ ਉੱਤੇ ਜ਼ਮਾਨਤ ਜਿਹੜੀ ਆ ਜੀ ਉਹ ਲੈਣ ਦੇ ਲਈ ਗਰਾਊਂਡ ਤਿਆਰ ਜਿਹੜਾ ਉਹ ਕਰ ਰਹੇ ਆ ਕਿ ਉਹ ਬਿਮਾਰ ਨੇ। ਇਹਦੇ ਵਾਸਤੇ ਜਿਹੜਾ ਜੀ ਇਹਦਾ ਇੰਦਰਪ੍ਰੀਤ ਸਿੰਘ ਦਾ ਮੁੰਡਾ ਹੈ, ਉਹਨੇ ਇਹ ਗੱਲ ਇਸ ਚਿੱਠੀ ਦੇ ਵਿੱਚ ਜਿਹੜੀ ਮੁੱਖ ਮੰਤਰੀ ਨੂੰ ਲਿਖੀ ਆ ਉਹਦੇ ਵਿੱਚ ਇਹ ਕਿਹਾ ਕਿ ਜਾਅਲੀ ਮੈਡੀਕਲ ਰਿਪੋਰਟ ਬਣਾਈ ਗਈ ਆ ਔਰ ਇਹਦੇ ਵਾਸਤੇ ਪੈਸੇ ਦੀ ਵਰਤੋਂ ਜਿਹੜੀ ਆ ਉਹ ਕੀਤੀ ਗਈ ਆ। ਇਹ ਵੀ ਉਹਨੇ ਦੋਸ਼ ਲਾਇਆ ਕਿ ਹਸਪੀਟਲ ਦੇ ਵਿੱਚ ਪਏ ਇਹ ਲੋਕ ਆਪਣੇ ਜਾਣਕਾਰਾਂ ਦੇ ਨਾਲ ਜਿਹੜਾ ਜੀ ਉਹ ਲਗਾਤਾਰ ਮੁਲਾਕਾਤਾਂ ਕਰ ਰਹੇ ਨੇ। ਉਹਨੇ ਇਹ ਵੀ ਗੱਲ ਕਹੀ ਹੈ ਕਿ ਜੇ CCTV ਕੈਮਰਿਆਂ ਦੀ ਫੁਟੇਜ ਜਿਹੜੀ ਆ ਜੀ ਉਹ ਲਈ ਜਾਵੇ ਤੇ ਉਹਦੇ ਤੋਂ ਸਾਰੀ ਕਹਾਣੀ ਜਿਹੜੀ ਆ ਉਹ ਸਾਹਮਣੇ ਆ ਜਾਊਗੀ। ਇਸ ਚਿੱਠੀ ਦੇ ਵਿੱਚ ਉਹਨੇ ਸਵਾਲ ਇਹ ਵੀ ਉਠਾਇਆ ਕਿ ਜਦੋਂ ਅਕਸਰ ਕਿਸੇ ਨੂੰ ਕੈਦੀ ਨੂੰ ਜਾਂ ਸੁਣਵਾਈ ਅਧੀਨ ਜਿਹੜਾ ਕੈਦੀ ਉਹਨੂੰ ਲਿਆਂਦਾ ਜਾਂਦਾ, ਉਹਨੂੰ ਸਰਕਾਰੀ ਹਸਪੀਟਲ ਦੇ ਵਿੱਚ ਲਿਆਂਦਾ ਜਾਂਦਾ। ਉਹਨੇ ਇਹ ਗੱਲ ਪੁੱਛੀ ਹੈ ਕਿ ਸਰਕਾਰ ਵੀ ਇਹਦੇ ਲਈ ਜਵਾਬ ਦੇਵੇ ਕਿ ਕੀ ਇਹ ਸਰਕਾਰੀ ਖਰਚੇ ਦੇ ਉੱਤੇ ਆਏ ਨੇ ਹਸਪੀਟਲ ਜਾਂ ਫਿਰ ਇਹ ਆਪਣਾ ਪੈਸਾ ਜਿਹੜਾ ਜੀ ਉਹ ਖਰਚ ਕੇ ਹਸਪੀਟਲ ਦੇ ਵਿੱਚ ਆਏ ਨੇ। ਜਿਹੜੇ ਕੇਂਦਰੀ ਜੇਲ੍ਹ ਦਾ ਸੁਪਰਡੈਂਟ ਆ ਜੀ ਉਹ ਇਹ ਕਹਿੰਦਾ ਕਿ ਜਿਹੜੀ ਜਾਂਚ ਕੀਤੀ ਗਈ ਸੀ ਉਹਦੇ ਮੁਤਾਬਕ ਹੀ ਇਹਨਾਂ ਨੂੰ ਹਸਪੀਟਲ ਦੇ ਵਿੱਚ ਇਲਾਜ ਦੇ ਵਾਸਤੇ ਜਿਹੜਾ ਜੀ ਉਹ ਭੇਜਿਆ ਗਿਆ। ਹੁਣ ਸਵਾਲ ਜਿਹੜਾ ਜੀ ਇਹੀ ਜਿਹੜਾ ਉਹਨੇ ਚਿੱਠੀ ਲਿਖਾਇਆ ਕਿ ਇਹਦੇ ਉੱਤੇ ਕੋਈ ਕਾਰਵਾਈ ਹੁੰਦੀ ਆ ਜਾਂ ਨਹੀਂ। ਜੀ 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 ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਪ੍ਰਵਾਸੀ ਪੰਜਾਬੀਆਂ ਨੇ ਗਲ ਨਾਲ ਲਾਈਆਂ ਧੀਆਂ। ਦੇਖੋ ਜੀ ਐਕਚੁਅਲੀ ਉਹ ਬੱਚੀਆਂ ਜਿਹੜੀਆਂ ਤੁਸੀਂ ਕਹਿ ਲਓ ਕਿ ਅਨਵਾਂਟਡ ਹੋ ਜਾਂਦੀਆਂ ਨੇ, ਅਣਚਾਹੀਆਂ ਜਿਹੜੀਆਂ ਉਹ ਧੀਆਂ। ਡਿਸਟ੍ਰਿਕਟ ਫਰੀਦਕੋਟ ਤੇ ਇਹਦੇ ਨੇੜੇ ਤੇੜੇ ਦੇ ਇਲਾਕੇ ਦੇ ਵਿੱਚ ਕੂੜੇ ਦੇ ਢੇਰਾਂ ਚੋਂ ਮਿਲੀਆਂ 3 ਲਾਵਾਰਿਸ ਬੱਚੀਆਂ ਜਿਹੜੀਆਂ ਨੇ ਜੀ ਉਹ ਫੋਰਨ ਦੀਆਂ ਨਾਗਰਿਕ ਬਣ ਗਈਆਂ ਨੇ ਜੀ। ਇਹਨਾਂ ਬੱਚੀਆਂ ਦੀ ਸੰਭਾਲ ਜਿਹੜੀ ਆ ਇੱਥੇ ਇੱਕ ਟਰਸਟ ਬਣਿਆ ਜੀ ਫਰੀਦਕੋਟ ਵੀਰੇਵਾਲ ਰੋਡ ਦੇ ਉੱਤੇ ਸ਼੍ਰੀ ਰਾਧਾ ਕ੍ਰਿਸ਼ਨ ਧਾਮ, ਉੱਥੇ ਜਿਹੜੀਆਂ ਇਹ ਆਈਆਂ ਸੀਗੀਆਂ। ਪ੍ਰਵਾਸੀ ਪੰਜਾਬੀ ਜਿਹੜੇ ਨੇ ਜੀ ਉਹਨਾਂ ਨੇ ਇੰਡੀਅਨ ਗੌਰਮੈਂਟ ਦੀ ਸੈਂਟਰਲ ਅਡਾਪਸ਼ਨ ਰਿਜ਼ੋਰਟਸ ਅਥਾਰਟੀ ਰਾਹੀਂ ਇਹਨਾਂ ਨੂੰ ਅਡਾਪਟ ਕੀਤਾ ਔਰ ਇਹ ਬੱਚੀਆਂ ਜਿਹੜੀਆਂ ਛੇਤੀ ਜਿਹੜੀਆਂ ਜੀ ਉਹ ਵਿਦੇਸ਼ ਚਲੇ ਜਾਣਗੀਆਂ, ਉੱਥੇ ਇਹਨਾਂ ਦੀ ਪੜ੍ਹਾਈ ਲਿਖਾਈ ਜਿਹੜੀ ਹੈ ਜੀ ਉਹ ਹੋਊਗੀ। ਇਸ ਟਰਸਟ ਦੇ ਵਿੱਚ 67 ਲਾਵਾਰਿਸ ਤੇ ਅਨਾਥ ਬੱਚੇ ਸਾਂਭ ਸੰਭਾਲ ਦੇ ਵਾਸਤੇ ਆਏ ਜੀ, ਜਿਹਦੇ ਵਿੱਚੋਂ 56 ਕੁੜੀਆਂ ਨੇ। 42 ਕੁੜੀਆਂ ਨੂੰ ਲੋੜਵੰਦ ਪਰਿਵਾਰ ਜਿਹੜੇ ਆ ਜੀ ਉਹ ਅਡਾਪਟ ਕਰਕੇ ਲੈ ਗਏ। ਇਹ ਵੀ ਇੱਕ ਬੜੀ ਪੋਜ਼ਿਟਿਵ ਮੂਵ ਕਹੀ ਜਾ ਸਕਦੀ ਹੈ ਜੀ। 56 ਕੁੜੀਆਂ ਆਈਆਂ, 42 ਜਿਹੜੀਆਂ ਸੀਗੀਆਂ ਉਹਨੂੰ ਵੱਖ-ਵੱਖ ਪਰਿਵਾਰ ਅਡਾਪਟ ਕਰਕੇ ਲੈ ਗਏ। ਅਮਰੀਕਾ ਦੇ 2 ਪ੍ਰਵਾਸੀ ਪੰਜਾਬੀ ਜਿਹੜੇ ਨੇ ਜੀ ਉਹਨਾਂ ਨੇ ਇਹਦੇ ਵਿੱਚੋਂ 2 ਲੜਕੀਆਂ ਤੇ ਇਟਲੀ ਰਹਿੰਦੇ ਇੱਕ ਪ੍ਰਵਾਸੀ ਪੰਜਾਬੀ ਨੇ ਇੱਕ ਲਾਵਾਰਿਸ ਬੱਚੀ ਨੂੰ ਔਲਾਦ ਨਾ ਹੋਣ ਕਰਕੇ ਇੱਥੋਂ ਅਡਾਪਟ ਕੀਤਾ ਔਰ ਇਹਨਾਂ ਬੱਚੀਆਂ ਨੂੰ ਪਾਸਪੋਰਟ ਜਿਹੜੇ ਆ ਜੀ ਉਹ ਸਰਕਾਰ ਨੇ ਜਾਰੀ ਕਰ ਦਿੱਤੇ ਆ, ਕੇਂਦਰ ਦੀ ਸਰਕਾਰ ਨੇ। ਔਰ 12 ਲਾਵਾਰਿਸ ਬੱਚੇ ਨੇ ਜੀ ਹੁਣ ਇਸ ਟਰਸਟ ਦੇ ਵਿੱਚ, ਜਿੱਥੇ 8 ਕੁੜੀਆਂ ਸ਼ਾਮਲ ਨੇ ਜੀ। ਇਹ ਕਿਹਾ ਗਿਆ ਜੀ ਕਿ ਇਹਦੇ ਵਿੱਚ ਹੁਣ ਤੱਕ 67 ਬੱਚੇ ਆਏ, ਜਿਹਦੇ ਵਿੱਚੋਂ 6 ਮਾਪਿਆਂ ਨੂੰ ਮਿਲਾ ਦਿੱਤੇ ਗਏ। ਇਹ ਰੇਲ ਗੱਡੀਆਂ ਦੇ ਵਿੱਚੋਂ ਮਿਲੇ ਸੀਗੇ ਜੀ ਛੋਟੇ ਬੱਚੇ ਔਰ 56 ਜਿਹੜੀਆਂ ਨਵੀਆਂ ਜੰਮੀਆਂ ਕੁੜੀਆਂ ਸੀਗੀਆਂ ਉਹ ਬੇਸਹਾਰਾ ਤੇ ਲਾਵਾਰਿਸ ਜਿਹੜੀਆਂ ਉਹ ਮਿਲੀਆਂ ਕੂੜੇ ਦੇ ਢੇਰ ਚੋਂ, ਇਹਦੇ ਵਿੱਚੋਂ 4 ਦੇ ਕਰੀਬ। ਔਰ ਇਹਨਾਂ ਨੂੰ ਜਨਮ ਦੇਣ ਵਾਲੇ ਮਾਪੇ ਜਿਹੜੇ ਇਹਨਾਂ ਨੂੰ ਸੰਭਾਲ ਨਹੀਂ ਸਕੇ, ਪਰ ਖੁੱਲ੍ਹਦਿਲੀ ਸੁਸਾਇਟੀ ਦੀ ਵੀ ਦੇਖੋ ਕਿ ਉਹਨੇ ਕਿਸ ਤਰੀਕੇ ਦੇ ਨਾਲ ਇਹਨਾਂ ਜਿਹੜੀਆਂ ਅਣਚਾਹੀਆਂ ਧੀਆਂ ਸੀਗੀਆਂ ਉਹਨਾਂ ਨੂੰ ਆਪਣੇ ਗਲ ਦੇ ਨਾਲ ਜਿਹੜਾ ਜੀ ਉਹ ਲਾ ਲਿਆ। ਕਿੱਥੇ ਇਹ ਰੁਲਦੀਆਂ ਫਿਰਦੀਆਂ ਸਨ, ਕਿੱਥੇ ਇਹ ਪ੍ਰਵਾਸੀ ਜਿਹੜੇ ਨੇ ਜੀ ਉਹ ਇਹਨਾਂ ਨੂੰ ਅਡਾਪਟ ਕਰਕੇ ਲਿਜਾ ਰਹੇ ਨੇ ਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਜੀ ਉਹ ਬਿਲਕੁਲ ਇੱਕ ਦੂਸਰੇ ਆਮ ਬੱਚਿਆਂ ਤੋਂ ਕਿਤੇ ਬਿਹਤਰ ਆਉਣ ਵਾਲੇ ਸਾਲਾਂ 'ਚ ਹੋਊਗੀ। ਜੀ ਬਿਲਕੁਲ, ਐਟਲੀਸਟ ਪਰਿਵਾਰ ਜਿਹੜੇ ਆ ਉਹਨਾਂ ਨੂੰ ਮਿਲ ਗਏ, ਨਹੀਂ ਤਾਂ ਪਤਾ ਨਹੀਂ ਕੀ ਬਣਨਾ ਸੀ। ਅਤੇ ਪੰਨੂ ਜੀ SSC ਜਿਹੜੇ ਪੇਪਰ ਲੀਕ ਮਾਮਲੇ ਵਿੱਚ ਕੀ ਅਪਡੇਟ ਹੈਗੀ ਹੈ ਜੀ? ਐਕਚੁਅਲੀ ਇਹਦੇ 'ਚ CBI ਦੇ ਜਿਹੜੇ ਆ ਜੀ ਜਾਂਚ ਦੇ ਹੁਕਮ ਦਿੱਤੇ ਗਏ ਆ। ਸਟਾਫ ਸਿਲੈਕਸ਼ਨ ਕਮਿਸ਼ਨ ਦੇ ਜਿਹੜਾ ਪਰਚਾ ਲੀਕ ਹੋ ਗਿਆ ਸੀਗਾ ਇਸ ਮਾਮਲੇ ਦੇ ਉੱਤੇ CBI ਦੇ ਹਵਾਲੇ ਜਾਂਚ ਜਿਹੜੀ ਹੈ ਜੀ ਉਹ ਕੀਤੀ ਗਈ ਆ। 17 ਤੋਂ 22 ਫਰਵਰੀ ਦੇ ਦੌਰਾਨ ਇੱਕ 17 ਦੇ ਵਿੱਚ ਜਿਹੜਾ ਜੀ ਇੱਕ ਪਰਚਾ ਲੀਕ ਹੋਣ ਦੇ ਮਾਮਲੇ ਦੇ ਵਿੱਚ ਜਿਹੜਾ ਜੀ ਦਿੱਲੀ ਦੇ ਵਿੱਚ ਹੰਗਾਮਾ ਮਚਿਆ ਹੋਇਆ ਸੀਗਾ। ਦਿੱਲੀ 'ਚ ਇਹ ਐਜੀਟੇਸ਼ਨ ਜਿਹੜੇ ਦੀ ਉਹ ਲੋਕ ਕਰ ਰਹੇ ਸੀਗੇ ਔਰ CBI ਦੀ ਜਾਂਚ ਦੀ ਮੰਗ ਕਰ ਰਹੇ ਸੀਗੇ ਔਰ ਇਹਦਾ CBI ਜਾਂਚ ਦੇ ਆਦੇਸ਼ ਜਿਹੜੇ ਆ ਜੀ ਉਹ ਹੁਣ ਦੇ ਦਿੱਤੇ ਗਏ ਆ। ਕਿੰਨੀ ਦੇਰ 'ਚ ਪੂਰਾ ਕਰੂਗੀ ਜੀ CBI ਇਹ ਨਹੀਂ ਪਤਾ ਜੀ। ਤੇ ਆਧਾਰ ਕਾਰਡ ਦੇ ਮਾਮਲੇ ਵਿੱਚ ਸੁਪਰੀਮ ਕੋਰਟ ਵੱਲੋਂ ਕਦੋਂ ਤੱਕ ਉਮੀਦ ਹੈਗੀ ਆ ਵੀ ਕੋਈ ਫੈਸਲਾ ਆਵੇਗਾ?
ਇਹ ਸੁਣਵਾਈ ਅਧੀਨ ਹੈ ਜੀ। ਇਹ ਕੋਈ ਗਰੰਟੀ ਨਹੀਂ ਆ ਕਿ 31 ਮਾਰਚ ਤੱਕ ਇਹਦੇ ਉੱਤੇ ਫੈਸਲਾ ਆਊਗਾ। ਮੈਂ ਇੱਕ ਵਾਰੀ ਫਿਰ ਕਲੀਅਰ ਕਰਦਾ ਕਿ 31 ਮਾਰਚ ਤੱਕ ਇਹਦੇ ਉੱਤੇ ਸਟੇ ਲੱਗਿਆ ਹੋਇਆ। ਇੱਥੇ ਕਈ ਲੋਕ ਜਿਹੜੇ ਜੀ ਉਹ ਆ ਰਹੇ ਆ, ਉਹਨਾਂ ਨੂੰ ਬੈਂਕ ਦੇ ਉਹ ਪੈਸੇ ਕਢਾ ਵੀ ਰਹੇ ਆ ਜੀ। ਬੈਂਕ ਤੋਂ ਪੈਸੇ ਕਢਾਉਣ ਨੂੰ ਇਹ ਕਿਹਾ ਜਾ ਰਿਹਾ ਜੀ ਆਧਾਰ ਕਾਰਡ ਲਿਆਓ। ਇਹਦੇ ਉੱਤੇ ਸਟੇ ਹੈ। ਜੇ ਕੋਈ ਇਹ ਗੱਲ ਕਰਦਾ ਤੇ ਕੰਟੈਂਪਟ ਆਫ ਕੋਰਟ ਹੈ ਜੇ ਕੋਈ ਮੰਗਦਾ ਤਾਂ, ਚਾਹੇ ਉਹ ਫੋਨ ਆਧਾਰ ਦੇ ਨਾਲ ਜੋੜਨਾ ਹੈ ਤੇ ਚਾਹੇ ਜਿਹੜਾ ਜੀ ਬੈਂਕ ਨੂੰ ਆਧਾਰ ਦੇ ਨਾਲ ਜਿਹੜਾ ਜੀ ਉਹ ਜੋੜਨਾ। ਜੇ ਤਾਂ 31 ਮਾਰਚ ਤੋਂ ਪਹਿਲਾਂ ਕੋਈ ਫੈਸਲਾ ਆਉਂਦਾ, ਈਧਰ ਫੈਸਲਾ ਕੀ ਆਊਗਾ ਵੀ ਇਹਨੂੰ ਲਾਇਆ ਜਾ ਸਕਦਾ ਹੈ ਜਾਂ ਨਹੀਂ ਲਾਇਆ ਜਾ ਸਕਦਾ। ਜੇ ਇਹਦੇ ਉੱਤੇ ਫੈਸਲਾ ਨਹੀਂ ਆਉਂਦਾ ਤਾਂ ਇਹ ਡੇਟ ਜਿਹੜੀ ਹੈ ਜੀ ਅੱਗੇ ਵਧੂਗੀ। ਸੋ ਇਸ ਕਰਕੇ ਇਹ ਸਟੇ ਜਿਹੜਾ ਜੀ ਕੋਈ ਵੀ ਏਦਾਂ ਕਹੇ ਤੇ ਉਹਨੂੰ ਇਹ ਦੱਸਿਆ ਜਾ ਸਕਦਾ ਹੈ ਕਿ ਸੁਪਰੀਮ ਕੋਰਟ ਦੇ ਹੁਕਮਾਂ ਦੇ ਮੁਤਾਬਕ ਇਹ ਸਟੇ ਲੱਗਿਆ ਹੋਇਆ ਔਰ ਕੋਈ ਜਿਹੜਾ ਜੀ ਉਹ ਮੰਗ ਨਹੀਂ ਸਕਦਾ, ਚਾਹੇ ਉਹ ਬੈਂਕ ਹੈ ਚਾਹੇ ਉਹ ਫੋਨ ਕੰਪਨੀ ਵਾਲੇ ਆ, ਜਿੰਨੀ ਦੇਰ ਤੱਕ ਸੁਪਰੀਮ ਕੋਰਟ ਦਾ ਫੈਸਲਾ ਨਹੀਂ ਆ ਜਾਂਦਾ। ਜੀ ਜੀ, ਬਹੁਤ ਬਹੁਤ ਧੰਨਵਾਦ ਪੰਨੂ ਜੀ, ਤੁਸੀਂ ਸਾਡੇ ਨਾਲ ਜੁੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਮਿਹਰਬਾਨੀ, ਧੰਨਵਾਦ। ਅਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਦੋਨੋਂ ਨਾਲ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।